ਇੱਕ ਨਾ ਘਰ ਸੀ ਤੇ ਉਹ ਗੁਰਬਤ ਬੜੀ ਸੀ ਉਸ ਘਰ ਦੇ ਵਿੱਚ। ਇੰਨੀ ਗੁਰਬਤ ਸੀ ਕਿ ਉਹਨਾਂ ਨੂੰ ਨਾ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਅਗਲੇ ਟਾਈਮ ਦੀ ਰੋਟੀ ਪੱਕਣੀ ਕਿ ਨਹੀਂ ਪੱਕਣੀ। ਰਾਜ਼ਕ ਤੇ ਅੱਲਾ ਦੀ ਜ਼ਾਤ ਦੇਣੀ ਆ, ਲੇਕਿਨ ਉਹਨਾਂ ਦੀ ਕੈਫੀਅਤ ਇਹ ਸੀ ਕਿ ਉਹਨਾਂ ਨੂੰ ਅਗਲੇ ਰੋਟੀ ਦੇ ਟਾਈਮ ਦਾ ਪਤਾ ਨਹੀਂ ਸੀ ਕਿ ਉਦੋਂ ਸਾਡੇ ਕੋਲ ਰਿਜ਼ਕ ਕਿੱਥੋਂ ਆਉਣਾ। ਇੰਨੇ ਯਾਨੀ ਕਿ ਉਹ ਮਾੜੇ ਸੀ। ਉਹ ਇੱਕ ਦਿਨ ਨਾ ਦੁਪਹਿਰ ਦੀ ਰੋਟੀ ਖਾਣ ਲੱਗੇ ਤੇ ਉਨੀ ਦਿਨ ਬਾਹਰੋਂ ਨਾ ਇੱਕ ਫਕੀਰ ਆਇਆ। ਉਹਨੇ ਆਣ ਕੇ ਦਰਵਾਜ਼ੇ ਤੇ ਦਸਤਕ ਦਿੱਤੀ, ਸਦਾ ਲਗਾਈ। ਉਹ ਹੁਣ ਘਰ ਵਾਲੇ ਤੇ ਪਹਿਲੇ ਬੜੇ ਗਰੀਬ ਸੀ, ਲੇਕਿਨ ਉਹ ਘਰ ਵਾਲਾ ਗਿਆ, ਜਾ ਕੇ ਉਹਨੇ ਕਿਹਾ, ਬਾਬਾ ਜੀ ਅਸੀਂ ਤੇ ਪਹਿਲੇ ਬੜੇ ਗਰੀਬ ਆ, ਸਾਡੇ ਕੋਲ ਤੇ ਕੋਈ ਚੀਜ਼ ਨਹੀਂ ਹੈ। ਰੋਟੀ ਆ ਉਹ ਵੀ ਦੋ ਦੋ ਰੋਟੀਆਂ ਆਈਆਂ ਵਾ। ਹੁਣ ਦਾ ਟਾਈਮ ਦੀ, ਅਗਲੇ ਟਾਈਮ ਦਾ ਸਾਨੂੰ ਨਹੀਂ ਪਤਾ ਕਿ ਕਿੱਥੋਂ ਆਉਣੀ ਹੈ। ਇਸ ਟਾਈਮ ਸਾਡੇ ਕੋਲ ਕੋਈ ਨਹੀਂ। ਤੇ ਬਾਬੇ ਨੇ ਫਿਰ ਸਦਾ ਲਿਆ। ਉਹਨੇ ਕਿਹਾ, ਬੇਟਾ ਜੋ ਬਣਦਾ ਸਰਦਾ ਨਾ ਸਾਨੂੰ ਦਿਓ। ਉਹਨੇ ਸੋਚਿਆ ਕਿ ਚਲੋ ਅੱਗੇ ਵੀ ਤੇ ਗੁਜ਼ਾਰਾ ਹੋਣ ਡਿਆ ਵਾ, ਜਿੱਥੇ ਦੋ ਖਾਣੀਆਂ ਉੱਥੇ ਇੱਕ ਹੀ ਖਾ ਲੈਨੇ ਆ। ਉਹਨੇ ਇੱਕ ਉਸ ਬਜ਼ੁਰਗ ਨੂੰ ਦੇ ਦਿੱਤੀ, ਇੱਕ ਰੋਟੀ ਉਹਨੇ ਖਾ ਲਈ ਤੇ ਸਬਰ ਸ਼ੁਕਰ ਕੀਤਾ। ਉਹ ਬਜ਼ੁਰਗ ਨੂੰ ਜਿਸ ਟਾਈਮ ਰੋਟੀ ਦਿੱਤੀ ਨਾ, ਤੇ ਬਜ਼ੁਰਗ ਨੇ ਕਿਹਾ, ਹੁਣ ਤੂੰ ਸਾਨੂੰ ਰੋਟੀ ਦਿੱਤੀ ਆ, ਸਾਨੂੰ ਤੂੰ ਆਪਣੇ ਲੋ ਜੋ ਵੀ ਖੈਰ ਖੈਰਾਤ ਪਾਈ ਆ, ਹੁਣ ਅੰਦਰੋਂ ਨਾ ਇੱਕ ਕਾਪੀ ਤੇ ਪੈਨਸਲ ਲੈ ਕੇ ਤੈਨੂੰ ਵੀ ਅਸੀਂ ਇੱਕ ਤੋਹਫਾ ਦੇ ਕੇ ਜਾਣਾ। ਉਹ ਹੁਣ ਅੰਦਰ ਚਲਾ ਗਿਆ, ਜਾ ਕੇ ਕਾਪੀ ਪੈਨਸਲ ਲੈ ਕੇ ਆਇਆ, ਉਹ ਬਜ਼ੁਰਗ ਨੂੰ ਦਿੱਤਾ। ਬਜ਼ੁਰਗ ਨੇ ਉਹ ਕਾਪੀ ਪੈਨਸਲ ਫੜੀ ਤੇ ਉਹਦੇ ਉੱਤੇ ਨਾ ਇੱਕ ਲਿਖ ਕੇ ਤੇ ਉਸ ਬੰਦੇ ਨੂੰ ਫੜਾ ਦਿੱਤੀ। ਉਹ ਹੁਣ ਲੈ ਗਿਆ, ਲਿਜਾ ਕੇ ਤੇ ਉਹਨੇ ਉਹ ਕਾਪੀ ਪੈਨਸਲ ਘਰ ਰੱਖ ਲਈ। ਉਸ ਦਿਨ ਹੀ ਉਹਨੂੰ ਡੇਲੀ ਦੀ 1 ਰੁਪਈਆ ਆਮਦਨ ਹੋਣ ਲੱਗ ਪਈ। ਐਟੋਮੈਟਿਕ ਉਹਦੇ ਕੋਲ 1 ਰੁਪਈਆ ਕਿਤੇ ਨਾ ਕਿਤੇ ਐਟੋਮੈਟਿਕ ਆ ਜਾਣਾ ਜਦੋਂ ਬਾਬੇ ਨੇ 1 ਲਿਖਿਆ। ਕੁਛ ਦਿਨ ਗੁਜ਼ਰੇ, ਫਿਰ ਇੱਕ ਫਕੀਰ ਆਇਆ, ਉਹਨੇ ਆਣ ਕੇ ਸਦਾ ਲਗਾਈ। ਉਹਨਾਂ ਨੇ ਫਿਰ ਜੋ ਕੁਛ ਬਣਿਆ ਸਰਿਆ ਦਿੱਤਾ। ਫਕੀਰ ਨੇ ਕਿਹਾ, ਅੰਦਰੋਂ ਕਾਗਜ਼ ਪੈਨਸਲ ਲੈ ਕੇ ਆਓ, ਤੁਹਾਨੂੰ ਮੈਂ ਕੁਛ ਗਿਫਟ ਦੇ ਕੇ ਜਾਣਾ। ਉਹਨਾਂ ਨੇ ਉਹੋ ਹੀ ਕਾਗਜ਼ ਪੈਨਸਲ ਫੇਰ ਲਿਆਂਦਾ, ਲਿਆ ਕੇ ਉਸ ਫਕੀਰ ਨੂੰ ਦਿੱਤਾ। ਉਹਨੇ ਇੱਕ ਦੇ ਅੱਗੇ 0 ਲਾ ਦਿੱਤਾ। ਉਹ ਡੇਲੀ ਬੇਸ ਤੇ ਉਹਨਾਂ ਨੂੰ, ਜਦੋਂ ਉਹਨੇ ਬਜ਼ੁਰਗ ਨੇ 0 ਲਾਇਆ, ਉਹਨਾਂ ਨੂੰ ਡੇਲੀ ਬੇਸ ਤੇ 10 ਰੁਪਏ ਆਉਣੇ ਸ਼ੁਰੂ ਹੋ ਗਏ ਕਿ ਉਹਨਾਂ ਨੂੰ ਰੋਜ਼ 10 ਰੁਪਏ ਆਮਦਨ ਹੁੰਦੀ ਸੀ। ਕਿਤੇ ਨਾ ਕਿਤੇ ਕਿਸੇ ਨਾ ਕਿਸੇ ਬਹਾਨੇ 10 ਰੁਪਏ ਆ ਜਾਂਦੇ ਸੀ। ਉਸ ਤੋਂ ਬਾਅਦ ਕੁਛ ਦਿਨ ਗੁਜ਼ਰਨ ਤੋਂ ਬਾਅਦ ਫਿਰ ਇੱਕ ਫਕੀਰ ਆਇਆ, ਉਹਨੇ ਵੀ ਇਸੇ ਤਰ੍ਹਾਂ ਸਦਾ ਲਗਾਈ। ਫਿਰ ਉਹਨਾਂ ਨੇ ਉਹਨੂੰ ਖੈਰ ਪਾਈ। ਉਹਨੇ ਵੀ ਇਹੀ ਗੱਲ ਕਹੀ ਵੀ ਅੰਦਰੋਂ ਕਾਪੀ ਪੈਨਸਲ ਲੈ ਕੇ ਤੁਹਾਨੂੰ ਮੈਂ ਤੋਹਫਾ ਦੇਵਾਂ। ਉਹਨਾਂ ਨੇ ਕਾਪੀ ਪੈਨਸਲ ਲਿਆਂਦੀ, ਉਹਨਾਂ ਨੇ ਉਹਦੇ ਅੱਗੇ ਇੱਕ ਹੋਰ 0 ਲਾ ਦਿੱਤਾ। ਹੱਤਾ ਕਿ ਉਹਨਾਂ ਨੂੰ 100 ਰੁਪਈਆ ਆਉਣ ਲੱਗ ਪਿਆ ਡੇਲੀ ਦਾ। ਹਾਲਾਤ ਕੁਛ ਬਿਹਤਰ ਹੋ ਗਏ, ਅੱਗੇ ਨਾਲੋਂ ਕੁਛ ਕੰਮ ਠੀਕ ਹੋ ਗਿਆ। 100 ਰੁਪਇਆ ਉਦੋਂ ਬਹੁਤ ਸੀ। ਉਹ ਕਹਿੰਦੇ ਜਿਹੜਾ ਪਹਿਲਾ ਬਾਬਾ ਆਇਆ ਸੀ ਉਹ ਤੇ ਐਵੇਂ ਹੀ ਸੀ, ਜਿਹੜਾ ਦੂਸਰਾ ਆਇਆ ਉਹਨੂੰ ਚੰਗਾ ਸੀ, ਜਿਹੜਾ ਤੀਸਰਾ ਆਇਆ ਉਸ ਤੋਂ ਵੀ ਚੰਗਾ ਵਾ। ਉਹਨੇ ਦਿਨ ਨੂੰ ਇੱਕ ਫਕੀਰ ਹੋਰ ਆਇਆ, ਉਹਨੇ ਆਣ ਕੇ ਇਸੇ ਤਰ੍ਹਾਂ ਸਦਾ ਕੀਤੀ। ਇਸੇ ਤਰ੍ਹਾਂ ਉਹਨਾਂ ਨੇ ਜੋ ਬਣਿਆ ਸਰਿਆ ਦਿੱਤਾ। ਉਸ ਬਾਬੇ ਨੇ ਵੀ ਉਹਨਾਂ ਨੂੰ ਕਿਹਾ, ਮੈਂ ਵੀ ਤੁਹਾਨੂੰ ਕੋਈ ਗਿਫਟ ਦੇ ਕੇ ਜਾਣਾ। ਉਹਨੇ ਉਹਦੇ ਅੱਗੇ ਫਿਰ ਇੱਕ 0 ਲਾ ਦਿੱਤੀ। ਉਹ 100 ਦੀ ਬਜਾਏ 1000 ਬਣ ਗਿਆ। ਉਹ ਡੇਲੀ ਬੇਸ ਤੇ ਉਹਨਾਂ ਨੂੰ 1000 ਰੁਪਇਆ ਆਉਣ ਲੱਗ ਪਿਆ। ਹਾਲਾਤ ਕਾਫੀ ਬਿਹਤਰ ਹੋ ਗਏ, ਬਹੁਤ ਅੱਛੇ ਖਾਸੇ ਹਾਲਾਤ ਹੋ ਗਏ, ਨਿਜ਼ਾਮ ਅੱਛਾ ਚੱਲਣ ਲੱਗ ਪਿਆ। ਉਸ ਟਾਈਮ 1000 ਰੁਪਇਆ ਬਹੁਤ ਸੀ। ਮਕਾਨ ਵੀ ਚੰਗੇ ਹੋ ਗਏ, ਹਰ ਚੀਜ਼। ਉਸ ਤੋਂ ਬਾਅਦ ਇੱਕ ਬਜ਼ੁਰਗ ਹੋਰ ਆਇਆ। ਜਿਸ ਟਾਈਮ ਉਹ ਬਜ਼ੁਰਗ ਆਇਆ, ਉਹਨੇ ਵੀ ਇਸੇ ਤਰ੍ਹਾਂ ਸਦਾ ਲਗਾਈ। ਸਦਾ ਲਗਾਉਣ ਤੋਂ ਬਾਅਦ ਉਹਨੇ ਵੀ 0 ਲਾਇਆ ਤੇ ਉਹਨਾਂ ਨੂੰ 10,000 ਰੁਪਇਆ ਡੇਲੀ ਦਾ ਆਉਣ ਲੱਗ ਪਿਆ। ਇਸੇ ਤਰ੍ਹਾਂ ਕੋਈ 2 4 5 ਸਾਲ ਲੰਘੇ। ਲੰਘਣ ਤੋਂ ਬਾਅਦ ਦੁਬਾਰਾ ਫਿਰ ਉਹੀ ਬਜ਼ੁਰਗ ਆਇਆ ਜਿਹੜਾ ਸਭ ਤੋਂ ਪਹਿਲੇ ਆਇਆ ਸੀ। ਉਹਨੇ ਆਣ ਕੇ ਫਿਰ ਸਦਾ ਲਗਾਈ। ਫਿਰ ਜਿਸ ਟਾਈਮ ਸਦਾ ਲਗਾਈ ਤੇ ਉਹਨਾਂ ਨੇ ਅੰਦਰੋਂ ਕਾਫੀ ਮਾਲ ਦੇ ਹਿਸਾਬ ਨਾਲ ਉਹਨਾਂ ਦੀ ਖਿਦਮਤ ਕੀਤੀ। ਜਦੋਂ ਦੇਖਿਆ ਤਾਂ ਸਭ ਤੋਂ ਪਹਿਲਾ ਬਜ਼ੁਰਗ ਸੀ। ਜਿਸ ਟਾਈਮ ਉਹਨੂੰ ਖੈਰ ਪਾਈ ਤੇ ਫਿਰ ਬਜ਼ੁਰਗ ਨੇ ਪੁੱਛਿਆ, ਬੇਟਾ ਘਰ ਦਾ ਹਾਲਾਤ ਕਿਸ ਤਰ੍ਹਾਂ ਚੱਲਦਾ ਵਾ? ਉਹਨਾਂ ਦਾ ਅੱਗੋਂ ਜਵਾਬ ਇਹ ਸੀ, ਕਹਿੰਦੇ, ਬਾਬਾ ਜੀ ਤੂੰ ਤੇ ਕੁਛ ਵੀ ਨਹੀਂ, ਤੂੰ ਤੇ ਸਿਰਫ ਇੱਕ ਦੇ ਗਿਆ ਸੀ। ਤੇਰੇ ਤੋਂ ਬਾਅਦ ਬੜੇ ਬੜੇ ਬਜ਼ੁਰਗ ਆਏ ਆ ਜਿਨ੍ਹਾਂ ਨੇ ਸਾਨੂੰ ਹਜ਼ਾਰਾਂ 10,000 ਤੱਕ ਵੀ ਦਿਹਾੜੀ ਪਾਉਣ ਵਾਲਾ ਸਾਡਾ ਨਿਜ਼ਾਮ ਬਣਿਆ। ਇੰਨੇ ਸਾਡੇ ਕੋਲ, ਯਾਨੀ ਕਿ ਤੇਰੇ ਤੋਂ ਬਾਅਦ ਸਾਡੇ ਕੋਲ ਬਜ਼ੁਰਗ ਤੇਰੇ ਨਾਲੋਂ ਬਹੁਤ ਜ਼ਿਆਦਾ ਚੰਗੇ ਆਏ ਆ, ਤੇ ਤੂੰ ਤਾਂ ਸਾਨੂੰ ਇੱਕ ਦੇ ਗਿਆ ਸੀਗਾ। ਉਹ ਸਾਨੂੰ ਤੇ ਹੁਣ ਬਹੁਤ ਆਉਂਦਾ ਦਿਹਾੜੀ ਦਾ। ਬਜ਼ੁਰਗਾਂ ਨੇ ਕਿਹਾ, ਤੁਸੀਂ ਅੰਦਰੋਂ ਕਾਪੀ ਪੈਨਸਲ ਲੈ ਕੇ ਆਓ। ਜਿਸ ਟਾਈਮ ਉਹ ਅੰਦਰ ਗਏ, ਅੰਦਰੋਂ ਕਾਪੀ ਪੈਨਸਲ ਲਿਆਏ ਤੇ ਬਜ਼ੁਰਗਾਂ ਨੇ ਆਪਣਾ ਜਿਹੜਾ ਇੱਕ ਲਾਇਆ ਸੀ ਨਾ, ਇੱਕ ਕੱਟ ਤਾਂ ਉਹਨਾਂ ਕਹਾ, ਪੁੱਤ ਜਿਹੜਾ ਮੈਂ ਲਾਇਆ ਸੀ ਮੈਂ ਆਪਣਾ ਕੱਟ ਚੱਲਿਆ ਵਾਂ, ਦੂਸਰਿਆਂ ਦੀ ਮਰਜ਼ੀ ਆਪਣੇ ਥਾਂ। ਬਾਬੇ ਨੇ ਇੱਕ ਕੱਟਿਆ। ਡੇਲੀ ਬੇਸ ਤੇ ਜਿਹੜਾ 10,000 ਵੀ ਆਉਂਦਾ ਸੀ ਨਾ, ਇੱਕ ਕੱਟਣ ਨਾਲ ਸਾਰਾ ਹੀ 0 ਹੋ ਗਿਆ। ਉਹਨਾਂ ਦੇ ਹਾਲਾਤ ਫਿਰ ਡਾਊਨ ਹੋ ਗਏ। ਕੁਛ ਦੇਰ ਬਾਅਦ ਬਾਬਾ ਟੱਕਰਿਆ ਤੇ ਬਾਬੇ ਨੂੰ
ਕਹਿੰਦੇ ਕਿ ਬਾਬਾ ਜੀ ਤੁਸੀਂ ਸਾਡੇ ਨਾਲ ਨਾ ਬਹੁਤ ਮਾੜਾ ਕੀਤਾ ਵਾ। ਬਾਬੇ ਨੇ ਪੁੱਛਿਆ ਪੁੱਤ ਕੀ ਹੋਇਆ? ਕਹਿੰਦੇ ਕਿ ਸਾਡਾ ਚੰਗਾ ਭਲਾ ਨਿਜ਼ਾਮ ਚੱਲਦਾ ਸੀ ਤੇ ਤੁਸੀਂ ਤੇ ਇੱਕ ਕੱਟ ਦਿੱਤਾ। ਉਹਨੇ ਕਿਹਾ ਪੁੱਤ ਮੈਂ ਤੇ ਇੱਕ ਹੀ ਲਾਇਆ ਸੀ। ਉਹ ਕਹਿੰਦੇ ਬਾਬਾ ਜੀ ਤੁਹਾਡੇ ਇੱਕ ਦੀ ਵਜ੍ਹਾ ਨਾਲ ਹੀ ਅੱਗੇ ਜਿਹੜੇ ਸਿਫਰ ਵੱਧਦੇ ਗਏ ਸਾਡੇ ਹਜ਼ਾਰੇ ਬਣਦੇ ਗਏ, ਲਿਹਾਜ਼ਾ ਦੁਬਾਰਾ ਤੁਸੀਂ ਆਪਣਾ ਇੱਕ ਲਾਓ। ਅਸੀਂ ਭੁੱਲ ਗਿਆ ਸੀ, ਅਸੀਂ ਭੁੱਲ ਚ ਰਹੇ ਆ। ਤੁਸੀਂ ਇੱਕ ਲਾ ਗਏ, ਤੁਹਾਡੇ ਇੱਕ ਦੀ ਪਾਵਰ ਨਾਲ ਸਾਰਾ ਕੁਝ ਹੋਇਆ ਵਾ ਤੇ ਅਸੀਂ ਇੱਕ ਚਾਹੁੰਦੇ ਦੁਬਾਰਾ ਫੇਰ। ਸਾਨੂੰ ਨਹੀਂ ਚਾਹੀਦੇ ਅਗਲੇ ਸਿਫਰ, ਸਾਨੂੰ ਇੱਕ ਚਾਹੀਦਾ ਵਾ। ਇਸੇ ਤਰ੍ਹਾਂ ਦੋਸਤੋ ਅਸੀਂ ਲੋਕ ਭੁੱਲ ਚ ਪੈ ਗਏ ਆ। ਅਸੀਂ ਲੋਕ ਜਿਨ੍ਹਾਂ ਨੇ ਸਾਨੂੰ ਜੰਮਿਆ, ਜਵਾਨ ਕੀਤਾ, ਸਾਡੀ ਪਰਵਰਿਸ਼ ਕੀਤੀ, ਸਾਨੂੰ ਇੱਕ ਨਾਮ ਦਿੱਤਾ, ਸਾਨੂੰ ਦੁਨੀਆਦਾਰੀ ਦਾ ਦੱਸਿਆ, ਅਸੀਂ ਉਹਨਾਂ ਨੂੰ ਮਾਂ-ਬਾਪ ਨੂੰ ਕਹਿੰਦੇ ਤੁਸੀਂ ਸਾਡੇ ਲਈ ਕੀ ਕੀਤਾ? ਤੁਸੀਂ ਤੇ ਸਾਡੇ ਵਾਸਤੇ ਕੁਝ ਵੀ ਨਹੀਂ ਕੀਤਾ। ਅਸੀਂ ਤੇ ਆਪ ਵੱਡੇ ਹੋਏ ਆ, ਅਸੀਂ ਕਾਮਯਾਬੀਆਂ ਲਈਆਂ, ਅਸੀਂ ਅੱਗੇ ਵਧੇ, ਅਸੀਂ ਨੌਕਰੀਆਂ ਤੇ ਲੱਗ ਗਏ। ਨਹੀਂ, ਅਗਰ ਮਾਂ-ਬਾਪ ਤੁਹਾਨੂੰ ਜੰਮ ਕੇ, ਤੁਹਾਨੂੰ ਜੰਮਦਾ ਇਹਨਾਂ ਤੇ ਕੀ ਹੁੰਦਾ? ਅਗਰ ਜੰਮ ਕੇ ਤੁਹਾਡੀ ਪਰਵਰਿਸ਼ ਨਾ ਕਰਦਾ, ਤੁਸੀਂ ਕਿੱਥੇ ਧੱਕੇ ਖਾਂਦੇ ਫਿਰਦੇ? ਉਹਨਾਂ ਦੀ ਹੀ ਬਦੌਲਤ ਅੱਲਾਹ ਤਾਲਾ ਦੀ ਜ਼ਾਤ ਪਾਕ ਨੇ ਉਹਨਾਂ ਨੂੰ ਏਡਾ ਹੀ ਵੱਡੀ ਤੁਹਾਡੇ ਵਾਸਤੇ ਰਹਿਮਤ ਮਾਂ-ਬਾਪ ਨੂੰ ਬਣਾਇਆ ਕਿ ਤੁਸੀਂ ਸੋਚ ਹੀ ਨਹੀਂ ਸਕਦੇ। ਉਹਨਾਂ ਦੀ ਹੀ ਵਜ੍ਹਾ ਨਾਲ ਅਸੀਂ ਅੱਜ ਜੋ ਕੁਝ ਵੀ ਆਪਣੇ ਮਾਂ-ਬਾਪ ਦੀ ਵਜ੍ਹਾ ਨਾਲ। ਤੇ ਦੋਸਤੋ ਆਪਣਾ ਇੱਕ ਨਾ ਮਿਟਾਓ। ਜਿੰਨੀ ਦੇਰ ਇੱਕ ਹੈਗਾ ਨਾ ਉਨੀ ਦੇਰ ਹੀ ਅਸੀਂ ਆ। ਮਾਂ ਦਾ ਪਿਓ ਦਾ ਸਾਡੇ ਸਿਰ ਨਾਂ ਨਾ ਹੋਵੇ ਸਾਡੇ ਵਲਦੀਅਤ ਦੇ ਵਿੱਚ, ਤੇ ਅਸੀਂ ਬਾਦਸ਼ਾਹ ਵੀ ਹੋਈਏ ਤੇ ਅਸੀਂ ਕੁਝ ਵੀ ਨਹੀਂ ਹੈ। ਤੇ ਅਸੀਂ ਬੇਸ਼ੱਕ ਇੱਕ ਫਕੀਰ ਵੀ ਹੋਈਏ, ਸਾਡੇ ਵਾਲਦ ਦਾ ਸਾਡੇ ਨਾਲ ਵਲਦੀਅਤ ਹੋਵੇ ਤੇ ਅਸੀਂ ਸਾਰਾ ਕੁਝ ਆ। ਆਪਣੇ ਮਾਂ-ਬਾਪ ਨੂੰ, ਆਪਣੇ ਜਿੰਨੇ ਵੀ ਤੁਸੀਂ ਦੋਸਤੋ ਵਿੱਚੇ ਹੀ ਮੈਂ, ਅਸੀਂ ਲੋਕ ਆਪਣਾ ਇੱਕ ਕਦੀ ਨਾ ਭੁੱਲੀਏ ਜਿਨ੍ਹਾਂ ਨੇ ਇੱਕ ਲਾਇਆ। ਸਾਨੂੰ ਇੱਕ ਲਾਉਣ ਵਾਲੇ ਦੀ ਵਜ੍ਹਾ ਨਾਲ ਹੀ ਅੱਜ ਅਸੀਂ ਇੱਥੇ ਆ। ਤੇ ਦੋਸਤੋ ਮੇਰਾ ਸਾਰਿਆਂ ਵਾਸਤੇ ਪੈਗਾਮ ਆ ਕਿ ਆਪਣੇ ਮਾਂ-ਬਾਪ ਦੀ ਹਮੇਸ਼ਾ ਕਦਰ ਕਰੋ, ਹਮੇਸ਼ਾ ਕਦਰ ਕਰੋ। ਇਹਨਾਂ ਦਾ ਤੇ ਤੁਸੀਂ ਕਰਜ਼ਾ ਅਦਾ ਹੀ ਨਹੀਂ ਨਾ ਕਰ ਸਕਦੇ, ਸਿਰਫ ਅਸੀਂ ਇਹਨਾਂ ਦੀ ਖਿਦਮਤ ਹੀ ਕਰ ਸਕਦੇ ਹਾਂ ਕਿ ਅੱਲਾ ਦੀ ਜ਼ਾਤ ਸਾਡੇ ਤੇ ਰਾਜ਼ੀ ਹੋ ਜਾਏ। ਇਹ ਰਾਜ਼ੀ ਤੇ ਰੱਬ ਰਾਜ਼ੀ। ਦੋਸਤੋ ਤੁਹਾਡਾ ਆਪਣਾ ਲਾਲਾ ਵਕਾਰ, ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਲਾਲਾ ਵਕਾਰ ਦੇ ਨਾਮ ਤੋਂ YouTube ਤੇ ਮੇਰਾ ਚੈਨਲ ਆ, ਜ਼ਰੂਰ ਸਰਚ ਕਰਨਾ, ਜ਼ਰੂਰ ਮੇਰੀ ਵੀਡੀਓ ਦੇਖਣਾ, ਕਮੈਂਟ ਵੀ ਕਰਨਾ, ਮੈਨੂੰ ਦੱਸਣਾ ਮੈਂ ਕੀ ਕਹਿ ਰਿਹਾ। ਅਗਰ ਕੋਈ ਗਲਤੀਆਂ ਵਾ ਮੈਨੂੰ ਤੁਸੀਂ ਦੱਸ ਸਕਦੇ ਹੋ, ਮੈਂ ਸਿੱਖ ਰਿਹਾ ਵਾਂ, ਤੁਸੀਂ ਮੈਨੂੰ ਸਿਖਾਓ। ਅਸਲਾਮ ਅਲੈਕੁਮ।